ਕਿਹੜਾ ਦੋਸ਼ ਆ ਵੇਖ ਮੇਰੇ ਕਰਨਾ ਕੱਪੜੇ ਹੀ ਆ ਵੇਖ ਪਹਿਲਾਂ ਸੱਟੇ ਹੀ ਵੇਖ ਕੰਮ ਨਵੇਂ ਕੱਪੜੇ ਪਾਏ ਸੀ ਤੇ ਸਾਰੇ ਗੁੱਲ ਹੋਣ ਡਏ ਆ ਇਹਨੇ ਫੁੱਟਣਾ ये सब क्या देखना पड़ रहा है। अच्छा है मैं अंधा हूँ। असलामुअलैकुम ਅਸੀਂ ਅਲਹਮਦੁਲਿਲਾ ਠੀਕ ਠਾਕ ਆ ਤਾਂ ਉਮੀਦ ਕਰਦੇ ਹਾਂ ਤੁਸੀਂ ਵੀ ਖੈਰਿਅਤ ਨਾਲ ਹੋਵੋਗੇ ਦੁਆ ਕਰਦੇ ਹਾਂ ਕਿ ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਆਪਣੇ ਹਿਫਜ਼ ਅਮਾਨ 'ਚ ਰੱਖੇ। ਇਸੇ ਦੁਆ ਦੇ ਨਾਲ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ। ਅੱਜ ਫਿਰ ਅਸੀਂ ਜਾ ਰਹੇ ਹਾਂ ਸ਼ਹਿਰ ਤੇ ਸ਼ਹਿਰੋਂ ਲੈ ਕੇ ਆਉਣੀ ਹੈ ਕੀ ਲੈ ਕੇ ਆਉਣਾ ਸ਼ਹਿਰੋਂ ਦਵਾਈ ਲੈ ਕੇ ਆਉਣੀ ਹੈ ਕਾਦੀ ਲੈ ਕੇ ਆਉਣੀ ਹੈ ਕੋਲੇਸਟ੍ਰੋਲ ਵਧਿਆ ਜਿਹਨੂੰ ਕਹਿੰਦੇ ਕੋਲੋਰੋਕਿਸਟ ਵਧੀ ਹੈ ਉਹਦੀ ਦਵਾਈ ਲੈ ਕੇ ਆਉਣੀ ਹੈ। ਪਹਿਲੇ ਤੇ ਥੋੜੀ ਜਿਹੀ ਨਾ ਟੈਨਸ਼ਨ ਹੋਈ ਕਿ ਖਾਂਸੀ ਇੰਨੀ ਹੋ ਜਾਂਦੀ ਹੈ ਜਿਹੜਾ ਹਿਸਾਬ ਕੋਈ ਨਹੀਂ। ਜਦੋਂ ਮੈਂ ਅਸੀਂ ਸ਼ਹਿਰ ਜਾਣਾ ਹੁੰਦਾ ਉਦੋਂ ਹੀ ਸਾਨੂੰ ਫਿਰ ਵਿੱਚ ਇਹਦੀ ਵੀ ਟੈਨਸ਼ਨ ਹੁੰਦੀ ਨਾਲ ਤയ്यब ਦੀ ਵੀ। ਹੁਣ ਤയ്यब ਕਹਿਣ ਡਿਆ ਮੈਨੂੰ ਪੈਸੇ ਦੇ ਕੇ ਜਾਓ ਨਹੀਂ ਤੇ ਮੈਂ ਸ਼ਹਿਰ ਨਹੀਂ ਜਾਣ ਦੇਣਾ। ਕਿੰਨੇ ਪੈਸੇ ਚਾਹੀਦੇ ਆ? ਉਹਨੂੰ 2 ਰੁਪਏ ਚਾਹੀਦੇ ਆ ਯਾਨੀ ਇਹਦਾ ਜੱਗਾ ਟੈਕਸੀ ਆ 2 ਰੁਪਏ ਨਹੀਂ 2 ਪੈਸੇ ਮਤਲਬ 10 ਵਾਲੇ ਆ ਵੀ ਨੋਟ ਚਾਹੀਦੇ 2 ਪੈਸਿਆਂ ਤੋਂ ਮੁਰਾਦ 10 ਵਾਲੇ 2 ਨੋਟ ਜੇ 2 ਨਾ ਹੋਣ ਤਾਂ ਫਿਰ ਤੇ ਫੇਰ ਇੱਕ ਵੀ ਦੇ ਦੋ ਚੱਲ ਜੂਗਾ ਇੱਕ ਨਾ ਸਰਦਾ ਇੱਕ ਨਾ ਸਰਜੂ ਤੇਰਾ ਚਲੋ ਮਿਹਰਬਾਨੀ ਜੋ ਆਂਦੀ ਮੰਨ ਗਿਆ ਕਹਿੰਦਾ ਇੱਕ ਹੀ ਦੇ ਦੋ ਚਲੋ। ਹੁਣ ਆਪਾਂ ਆ ਗਏ ਹਾਂ ਜੀ ਨਜਾਬ ਦਵਾਖਾਨੇ ਤੇ ਹਰੂਨਾਬਾਦ ਦਾ ਸਸਤਾ ਤੇ ਮਿਆਰੀ ਦਵਾਖਾਨਾ। ਅੰਗਰੇਜ਼ੀ ਦਵਾਈਆਂ ਖਾ ਖਾ ਕੇ ਅਸੀਂ ਥੱਕੇ ਪਏ ਸੀ ਜਦੋਂ ਦਾ ਇੱਥੋਂ ਦਵਾਈ ਲੈਣ ਲੱਗੇ ਹੁਣ ਸਕੂਨ ਆ। ਸ਼ਹਿਰੋਂ ਜਿਹੜਾ ਸਮਾਨ ਲਿਆਉਣ ਵਾਲਾ ਸੀਗਾ ਉਹ ਲੈ ਆਂਦਾ ਵਾ। ਲਿਆਉਣਾ ਸਮਾਨ ਜਿਹੜਾ ਖਾਸ ਕੋਈ ਨਹੀਂ ਸੀਗਾ। ਗੋਸ਼ਤ ਲੈ ਕੇ ਆਉਣਾ ਸੀਗਾ ਬਾਕੀ ਆ ਖਜੂਰਾ ਲੈ ਕੇ ਆਉਣੀਆਂ ਸੀ। ਖਜੂਰਾਂ ਐਡਵਾਂਸ ਲੈ ਕੇ ਰੱਖੀਆਂ ਹੁੰਦੀਆਂ ਘਰ ਤੇ ਸ਼ਾਇਦ ਰਹਿੰਦੀਆਂ ਇਹਨਾਂ ਮੁੱਕ ਜਾਂਦੀਆਂ ਨਾ। ਚੈੱਕ ਕਰ ਨਾ ਥੋੜੀ ਖਾ ਕੇ ਮਿੱਠੀਆਂ ਵੀ ਆ ਮਿੱਠੀਆਂ ਖਜੂਰ ਤੁਸੀਂ ਖਾ ਕੇ ਦੱਸੋ ਜੇ ਤੁਹਾਡੇ ਪਸੰਦ ਆ ਤਾਂ ਸਾਰਿਆਂ ਦੇ ਪਸੰਦ ਆ। ਸਹੀ ਹੈ ਮਿੱਠੀਆਂ ਤੁਸੀਂ ਇਦਾਂ ਹੀ ਕਰਦੇ ਰਿਹਾ ਕਰੋਗੇ। ਨਹੀਂ ਸਹੀ ਹੈ। ਮੈਂ ਵੈਸੇ ਚੈੱਕ ਕੀਤਾ ਸੀ ਮੈਂ ਕਿਹਾ ਵੇਖਾਂ ਭਲਾ ਉਹ ਸੀਰੀਆਂ ਦੂਜੀਆਂ ਸੀ ਜਿਹੜੀਆਂ 300 ਕਿਲੋ ਦੇਣ ਡਿਆ ਸੀ 500 ਰੁਪਏ ਕਿਲੋ ਖਜੂਰਾਂ ਸੀ। ਅੱਜ ਖਜੂਰਾਂ ਕਿਹੜਾ ਸਸਤੀਆਂ ਕੋਈ ਵੀ ਸ਼ਾਇਦ ਨਹੀਂ ਸਸਤੀ ਮਹਿੰਗੀ ਵਾਲੇ ਪਾਸੇ ਤੋਂ ਹੋਣਾ ਨਹੀਂ ਚਾਹੀਦਾ ਜਿਹੜਾ ਹਿਸਾਬ ਗੋਸ਼ਤ ਸਸਤਾ ਹੀ ਆ ਹੁਣ ਕਿੱਥੇ 700 ਨੂੰ ਆ ਕਿਲੋ 800 ਨੂੰ ਪਹੁੰਚ ਜਾਂਦਾ ਉਹ ਵੀ ਬਲਾਲਰ। ਚੱਲ ਕੰਮ ਏਦਾਂ ਹੁਣ ਵੇਖ ਕਿੰਨਾ ਸੋਹਣਾ ਬੋਲੀ ਜਾਂਦੇ ਜੇ ਕੰਮ ਕਰਨ ਵਾਲੀ ਕਹਿੰਦੀ ਸੀ ਮੈਂ ਥੱਕੀ ਪਈ ਆ ਏਦਾਂ ਉਦਾਂ। ਅੱਛਾ ਹੁਣ ਜੇ ਕਰਨਾ ਪੈਗਾ ਤਾਂ ਵੇਖ ਕਿਦਾਂ ਸੁਣਾਈਆਂ ਕਰੀ ਜਾਂਦਾ ਹਜੇ ਕੀਤਾ ਵੀ ਕੁਛ ਨਹੀਂ। ਅਸਮਾਨ ਚੁੱਕ ਨਹੀਂ ਲਿਆਇਆ ਬਸ ਇਸ਼ਾਰਾ ਤਾਂ ਮੈਂ ਹੀ ਚੱਕ ਕੇ ਲਿਆਈ ਆ ਤੇ ਫਰਿੱਜ ਨਹੀਂ ਲਿਆਇਆ ਚੁੱਕ ਆ ਮੇਰੇ ਹਵਾਲੇ ਅੱਜ ਕਿਚਨ ਹੋ ਗਿਆ ਜੀ। ਬੇਗਮ ਦੀ ਤਬੀਅਤ ਖਰਾਬ ਅੱਜ ਮੇਰੀ ਸਪੁਰਦ ਦਾ ਵੀ ਆ ਕਿਚਨ ਸਾਰਾ ਅੱਜ ਤੂੰ ਸੰਭਾਲਣਾ ਹਾਂਡੀ ਮੈਂ ਪਕਾਉਣ ਲੱਗਾ। ਵੈਸੇ ਮੈਂ ਜਿੰਨੀ ਕੁ ਰੈਸਟ ਕਰਨੀ ਸੀ ਨਾ ਉਹਨੂੰ ਜ਼ਿਆਦਾ ਤੁਸੀਂ ਮੈਨੂੰ ਸੁਣਾ ਦਿੱਤਾ ਤਬੀਅਤ ਖਰਾਬ ਆ ਹੈ ਵੀ ਇਹ ਉੱਠ ਕੇ ਢੀਠ ਹੋ ਕੇ ਤੇ ਕੰਮ ਨੂੰ ਲੱਗ ਪਵੇ। ਆ ਤੇ ਮੰਜੀ ਮਲ ਕੇ ਪਾਉਂਗੀ ਤੇ ਤੂੰ ਹੋਰ ਜ਼ਿਆਦਾ ਬਿਮਾਰ ਹੋ ਜਾਊਂਗੀ। ਮੰਜੀ ਮਲ ਕੇ ਨਹੀਂ ਪੈਣਾ ਚਾਹੀਦਾ ਐ ਵੇ ਕੋਣ ਖੰਗੂਰੇ ਮਾਰਦੀ ਨਹੀਂ ਮੈਨੂੰ ਪਤਾ ਤੇਰੀ ਤਬੀਅਤ ਖਰਾਬ ਹੈ। ਚੱਲ ਕੋਈ ਨਹੀਂ ਅੱਲਾ ਸੁਣਾ ਸ਼ਫਾ ਦਊਗਾ। ਚੱਲ ਠੀਕ ਆ ਤੂੰ ਰੈਸਟ ਮਾਰ ਤੇ ਮੈਂ ਕਿਹੜੀ ਮਰਜ਼ੀ ਦੀ ਦੁਆ ਮੈਂ ਕਰਦਾ ਸਾਰਾ ਕੁਝ। ਚਲੋ ਮਿਹਰਬਾਨੀ। ਬਾਕੀ ਇਹ ਗੰਢਾ ਛਿੱਲ ਕੇ ਮੁੜ ਕੇ ਫੇਰ ਕਹਿਣਾ ਹੁਣ ਕੀ ਕਰਨਾ ਤੇ ਫਿਰ ਇਹ ਰੈਸਟ ਤੇ ਨਾ ਹੋਈ ਮੇਰੇ ਲਈ। ਮੈਂ ਤੇ ਕੁਰਸੀ ਲਾ ਕੇ ਬਹਿ ਜਾ ਨਾ ਮੈਨੂੰ ਦੱਸੀ ਰੱਖੀ ਕੀ ਕਹਿਣਾ ਤੇ ਕਰੀ ਮੈਂ ਜਾਊਂਗਾ। ਹੁਣ ਮੈਨੂੰ ਤਾਂ ਨਹੀਂ ਨਾ ਪਤਾ ਵੀ ਲੂਣਾ ਡੱਬਾ ਕਿੱਥੇ ਪਿਆ ਮਿਰਚਾਂ ਨਾ ਕਿੱਥੇ ਪਿਆ। ਆ ਸਾਰਾ ਕੁਝ ਆ ਵੇਖ ਪਿਆ ਕਿੱਥੇ ਆ ਪਿਆ ਹਾਂ ਇਹ ਤਾਂ ਦੁਕਾਨ ਪੂਰੀ ਸਜਾਈ ਪਈ ਇਹਦੀ ਹੁੰਦੀ ਕਿਚਨਾਂ ਵਿੱਚ। ਉਹ ਭੱਜਾ ਫਿਰ ਇੱਕ ਡੱਬਾ ਉਸ ਅੰਦਰ ਪਿਆ ਤੇ ਇੱਕ ਡੱਬਾ ਉਸ ਅੰਦਰ ਪਿਆ। ਚਲੋ ਅੱਛਾ ਕੋਈ ਨਹੀਂ ਤਾਂ ਤਿਆਰੀ ਹੋ ਗਈ ਆ। ਮੈਂ ਤਾਂ ਕਹਿੰਦਾ ਸਮਾਨ ਸਮੂਨ ਮੈਂ ਤਿਆਰ ਕਰ ਦਿੱਤਾ ਵਾ ਸਾਰਾ। ਹੁਣ ਬਾਕੀ ਤੂੰ ਕਰ ਲੈ ਹੈ ਆ ਵੇਖ ਮੇਰੇ ਕਰਨਾ ਹੀ ਆ ਵੇਖ ਪਹਿਲਾਂ ਸੱਟੇ ਹੀ ਵੇਖ ਕੰਮ ਨਵੇਂ ਕੱਪੜੇ ਪਾਏ ਸੀ ਤੇ ਸਾਰੇ ਗੁੱਲ ਹੋਣ ਡਏ ਆ। ਟਮਾਟਰ ਫਿਸ ਗਿਆ ਚਲੋ ਟਮਾਟਰ ਨੇ ਉਲਟੀ ਕਰਤੀ ਹੈ। ਬਸ ਸਹੀ ਆ ਹੁਣ ਕੰਮ ਕਲੋਜ਼ ਕਰੋ ਤਾਂ ਇਹ ਆ ਗਿਆ ਤੇ ਉਹਨੇ ਆਪਦੇ ਹੀ ਕੀ ਕਹਿੰਦਾ ਛਿਲ ਬਾਈ ਮੈਂ ਪੈਸੇ ਲਾ ਬਸ ਠੀਕ ਆ ਤੂੰ ਪੈਸਿਆਂ ਨਾਲ ਹੀ ਨਹੀਂ ਰੱਜਦਾ ਹੈ ਨਹੀਂ ਮੈਂ ਲਾਤਾ ਰੱਜਦਾ ਵਾ ਕਦੋਂ ਰੱਜਦਾ ਵਾ ਤਲਾ ਹੈ ਤਲਾ ਹੈ ਤਲਾ ਕੱਲਾ ਰੱਜਦਾ ਵਾ ਕੱਲਾ ਹੀ ਰੱਜਦਾ ਫਿਰ ਸਾਡੀ ਤੂੰ ਕਦੀ ਬਾਤ ਨਹੀਂ ਪੁੱਛਦਾ ਜਿਹੜੀ ਸ਼ਹਿਰ ਲਿਆਉਣਾ ਕੱਲਾ ਹੀ ਖਾ ਪੀ ਕੇ ਤੇ ਚੱਲ। ਮੈਂ ਵੀ ਲਾ ਲੂੰਗਾ ਹੈ ਮੈਂ ਵੀ ਲਾ ਲੂੰਗਾ ਕੀ ਲੈ ਲਵਾਂਗਾ ਫੂਟੇਗਾ ਫੂਟੇ ਦੇ ਅੱਗੇ ਖਾਦੇ ਹੀ ਆ ਫੂਟੇ ਹੁਣ ਮੈਂ ਪਤਾ ਗੋਸ਼ਤ ਲਗਾ ਮਕਾਉਣ ਬੋਟੀ ਭੁੰਨ ਕੇ ਦਿਨਾ ਤੈਨੂੰ। ਨਹੀਂ ਮੈਂ ਖਾਣੀ ਮੈਂ ਚੀਚੀ ਖਾਣੀ ਅੱਜ ਸਵੇਰ ਦੀ ਕਿੰਨੀ ਕੁ ਚੀਜ਼ ਖਾਦੀ ਸਵੇਰ ਦੀ ਦੋ 2 ਵਾਰੀ ਖਾਦੀ ਹੈ ਸਵੇਰੇ ਪਹਿਲੇ ਕੀ ਲੈ ਕੇ ਆਇਆ ਸੀ ਫੂਟੇਗਾ ਮੁੜ ਕੇ ਫਿਰ ਕੀ ਲਿਆ ਤਤਾ ਫਿਰ ਹੁਣ ਮੁੜ ਕੇ ਕੀ ਲਿਆ ਫੂਟੇਗਾ ਫਿਰ ਬਬਲਾਂ ਵੀ ਲਈਆਂ ਨਹੀਂ ਹਾਂ ਉਹ
ਨਹੀਂ ਉਹ ਬਬਲਾਂ ਕਿਹਨੂੰ ਦਿੱਤੀਆਂ ਫਿਰ? ਮੈਂ ਵੀ ਲਈ ਸੀ। ਤੇ ਫਿਰ ਕਿੰਨਾ ਕੁਝ ਲੈ ਲਿਆ ਸਵੇਰ ਦਾ ਹੈ? ਹਜੇ ਹੋਰ ਪੈਸੇ ਮੰਗੀ ਜਾਣਾ ਤੂੰ। ਮੈਂ ਲਾਣੇ ਆ। ਹੁਣ ਮੈਂ ਤੈਨੂੰ ਕੁੱਟਣਾ, ਫਿਰ ਇਹਨੂੰ ਆਪਾਂ ਫੜ ਕੇ ਕੁੱਟਾਂ ਨਾ ਇੱਕ ਵਾਰੀ। ਫੜੇ ਨਾ ਇਹਨੂੰ ਇੱਕ ਵਾਰੀ। ਇਹਨੂੰ ਕੁੱਟਣਾ। ਹੁਣ ਮੰਗੀ ਤੂੰ ਪੈਸੇ ਇੱਕ ਵਾਰੀ। ਛੱਡ ਦੇ। ਤੈयब ਵੇਲਾ ਨੇ ਕੱਪੜੇ ਪਾਪਾ ਨੇ ਕੱਪੜੇ ਲਵੇੜ ਲਿਆ ਆਪਦੇ। ਆ ਵੇਲਾ ਮੇਰੇ ਕੱਪੜੇ ਖਰਾਬ ਹੋ ਗਏ ਦੇ। ਤੇਰੇ ਖਿਲਾਫ ਦਿੱਤੇ। ਆ ਵੇ ਟਮਾਟਰ ਨੇ ਉਲਟੀ ਕੀਤੀ। ਟਮਾਟਰ ਨੇ ਉਲਟੀ ਕਰਤੀ। ਹੁਣ ਕੀ ਕਰੀਏ? ਮਾਰੀ ਨਹੀਂ ਜਾਣਾ। ਲੈ ਮੈਂ ਇਹਨੂੰ ਫੜਨਾ ਫਿਰ ਮੈਨੂੰ ਜਾਨ ਛਡਾਉਣੀ ਔਖੀ ਹੋ ਜਾਣੀ ਹੈ ਤਾਂ। ਲੈ ਬਾਬਾ ਲੈ ਜਾ ਜਾਨ ਛੱਡ ਲੈ ਫੜ। ਇਹ ਤਾਂ ਕੋਲੋਂ ਭਾਈ ਜਾਨ ਛਡਾਉਣੀ ਬਹੁਤ ਔਖੀ ਆ। ਹੁਣ ਮੇਰੇ ਕੋਲ ਟੁੱਟੇ ਪੈਸੇ ਨਾ ਹੋਣ ਤਾਂ ਫਿਰ ਲੈ ਫੜ। ਅਜੀ ਜੀ ਹੋਣੀ। ਇਹ ਬਕਾਇਆ ਲੈ ਕੇ ਆਈ ਭਈਆ ਨਾਲ ਲੈ ਕੇ ਜਾ। 10 ਰੁਪਈਆਂ ਦੀ ਚੀਜ਼ ਲੈਣੀ ਬਸ। ਸੱਸ ਵੀ ਹੈ। ਆਹ ਦਿਹਾੜੀ ਦਾ 100-150 ਰੁਪਇਆ ਤੇ ਇਹਦਾ ਪੱਕਾ ਵਾ ਇਦਾਂ ਹੀ ਬਸ ਨਾ। ਨਹੀਂ ਤੁਸੀਂ ਤਾਂ ਬੜੇ ਰੋਬ ਨਾਲ ਆਏ ਸੀ। ਕਿੱਧਰ ਗਿਆ ਰੋਬ? ਲਾਲ ਨੋਟ ਦੇ ਕੇ ਜਾਨ ਛਡਾਈ ਆ। ਆਪਦੀ ਜਾਨ ਛਡਾ ਕੇ ਆਉਣਾ ਪਿਆ ਉਹਦੇ ਕੋਲ ਮਸਾ। ਆਪਣੀ ਹੈਂਡ ਮਸ਼ੀਨ ਜਿਹੜੀ ਆ ਉਹਦੇ ਵਿੱਚ ਪਾ ਲਿਆ, ਮਿਰਚਾਂ ਵੀ ਪਾ ਲਈਆਂ, ਗੰਡੇ ਵੀ ਪਾ ਲਿਆ। ਹੁਣ ਕੁਤਰ ਲਈਏ। ਕੁਤਰ ਕੇ ਤਾਂ ਮੁੜ ਇਹ ਕੇ ਕਿਹੜਾ ਪੱਠੇ ਆ ਜਿਹੜੇ ਕੁਤਰਨੇ ਆ? ਹੈ ਇਹ ਕਿਹੜਾ ਪੱਠੇ ਜਿਹੜੇ ਕੁਤਰਨੇ ਆ? ਵੈਸੇ ਕੰਮ ਇਦਾਂ ਦਾ ਹੀ ਆ। ਹੈ ਇਦਾਂ ਦੇ ਇਹ ਪੱਠਾ ਦੀ ਮਸ਼ੀਨ ਵਿੱਚ ਹੀ ਘੁਮਾਈ ਦੀ ਦੇਵੇ ਇਹ। ਲਓ ਜੀ ਬੱਚਾ ਪਾਰਟੀ ਆ ਗਈ। ਇਹਦਾ ਕੀ ਲਾ ਕੇ ਆਉਣਾ? ਯਾਰ ਉਹਨੂੰ ਆ ਰਹੀ ਲਾਉਣਾ ਨੂੰ ਫਰੂਟ ਕੇਕ ਜਾਂ ਬਿਸਕੁਟਾਂ ਦਾ ਪੈਕਟ ਲੈ ਦੇ ਤੇ ਬਕਾਇਆ ਪੈਸੇ ਲਿਆ ਕੇ ਮੈਨੂੰ ਦੇ ਦੇ। ਚੱਲ ਇਹ ਥੋੜਾ ਜਿਹਾ ਦੋਸ਼। ਕਿਹੜਾ ਦੋਸ਼? ਆ ਇਹ ਥੋੜਾ ਜਿਹਾ ਇਹ ਸ਼ਹਿਰੋਂ ਲੈ ਕੇ ਆਇਆ। ਮਮਸ਼ਾ ਜਾ ਸੀ। ਤੂੰ ਸ਼ਾ ਕੇ ਸ਼ਹਿਰ ਫਰਮਾਇਸ਼ਾਂ ਬੜੀਆਂ ਕਰਦਾ ਹੂੰ। ਸਤਾਉਣਾ ਹੀ ਬਹੁਤ ਨਾ। ਮੈਂ ਤੈਨੂੰ ਲੈ ਕੇ ਜਾਇਆ ਕਰ। ਸਾਈਕਲ ਹੀ ਤੇ ਆ ਜਾਊਂਗਾ। ਹਾਂ। ਆ ਜਾਂਦਾ। ਆਇਆ ਨਹੀਂ ਫਿਰ ਵੇਖੀ ਹੁਣ ਹੈ ਆਦੀ ਚੀਜ਼ੀ ਲਾ ਕੇ ਆ ਜਾਣੀ। ਹਾਂ। ਇੱਥੇ ਚੀਜ਼ੀ ਲੈਣ ਗਿਆ ਸੀ, 3 ਕਲਵਾਜੀਆਂ ਖਾ ਕੇ ਡਿੱਗਿਆ ਉਧਰ ਸਾਈਕਲ ਹੀ ਤੇ। ਉੱਥੇ ਬਾਹਰ ਡਿੱਗਿਆ ਸੀ ਨਾ ਫਿਰ। ਬੋਲਦਾ ਵੇਖ ਅੱਗੋਂ। ਹਾਂ ਤੇ ਚੰਗਾ ਸਗੋਂ ਡਿੱਗਿਆ ਸੀ। ਹਾਂ ਐ ਹੁਣ ਜਾ ਗਈ ਆ। ਚੱਲਦਾ ਹੀ ਮੈਨੂੰ ਵੀ ਖਵਾ ਥੋੜਾ ਜਿਹਾ ਫਿਰ। ਆ ਤਾਂ ਚੀਨੀ ਮੈਨੂੰ ਕਿਹੜਾ ਲੜਦੀ ਆ। ਇੱਕ ਚਮਚੀ ਮੈਨੂੰ ਵੀ ਖਵਾ ਦੇ। ਹਾਂ ਤੇ ਮੈਂ ਛੋਟਾ ਵਾਂ। ਸ਼ਰਮ ਤੇ ਨਹੀਂ ਆਉਂਦੀ ਤੈਨੂੰ? ਹੈ ਨਾ ਉਹਨੇ ਕਹਿਣਾ ਇਹ ਆ ਕਿ ਵੱਡੇ ਨਹੀਂ ਖਾਂਦੇ, ਛੋਟੇ ਬੱਚੇ ਖਾਂਦੇ ਆ। ਵੱਡੇ ਨਹੀਂ ਖਾਂਦੇ, ਛੋਟੇ ਬੱਚੇ ਖਾਂਦੇ ਹੈ। ਨਹੀਂ ਬਹੁਤ ਮੈਨੂੰ ਚੈੱਕ ਕਰਾ ਦੇ ਮਾੜਾ ਜਿਹਾ। ਹੈ ਦਿਲ ਕਰੀ ਜਾਂਦਾ। ਮੇਰਾ ਵੀ ਦਿਲ ਕਰਦਾ ਹੈ। ਇੱਥੇ ਮੇਰੇ ਦਿਲ ਤੇ ਹੱਥ ਰੱਖ ਕੇ ਵੇਖ ਮੇਰਾ ਦਿਲ ਕਰਦਾ ਕਿ ਨਹੀਂ? ਇੱਥੇ ਹੱਥ ਰੱਖ ਕੇ ਵੇਖ, ਚੈੱਕ ਕਰ। ਉਹ ਪਹਿਲੇ ਆਪਦਾ ਚੈੱਕ ਕਰ। ਕਰਦਾ ਕਿ ਨਹੀਂ? ਨਹੀਂ ਕਰਦਾ। ਇਸ ਚੁੱਲ੍ਹੇ ਵਿੱਚ ਬਸ ਅੱਗ ਹੀ ਬਾਲਣੀ ਔਖੀ ਹੁੰਦੀ ਹੈ। ਆਦਤ ਪੜ ਗਈ ਬਸ ਫਿਰ ਸਮਝੋ ਟੈਨਸ਼ਨ ਮੁੱਕ ਗਈ ਸਾਰੀ। ਹਾਂਜੀ ਹੁੰਦੀ ਆ ਵੀ ਪੱਕ ਜਾਂਦੀ ਫਿਰ ਤੇ ਫਿਰ ਤਾਂ ਘੰਟਾ ਬੈਠੇ ਹੀ ਆ ਬਸ। ਘੰਟਾ ਵੀ ਹੋ ਗਿਆ ਹਜੇ ਮਸਾਲੇ ਤਿਆਰ ਕਰਦੇ ਆਂ। ਹਾਂ ਹੁਣ ਤੈਨੂੰ ਗੱਲਾਂ ਹੋ ਗਈਆਂ, ਕੰਮ ਸਾਰਾ ਮੈਂ ਕਰ ਦਿੱਤਾ ਹਨ। ਨਹੀਂ ਤੁਸੀਂ ਜੋ ਕਹਿੰਦੇ ਆ ਚੁੱਲ੍ਹੇ ਦੇ ਉੱਤੇ ਹਾਂ ਟੈਨਸ਼ਨ ਕੋਈ ਨਹੀਂ, ਬਸ ਅੱਗ ਬਾਲ ਕੇ ਤਾਂ ਆਰਾਮ ਨਾਲ ਮਤਲਬ ਬਹਿ ਹੀ ਆਏ ਹਾਏ ਮੈਂ ਤਾਂ ਬੈਠਾ ਹੀ ਹਾਂ। ਛਿੜੀਆਂ ਤੋੜ ਕੇ ਲਾਈ ਜਾਣੀਆਂ। ਇਧਰੋਂ ਛਿੜੀ ਤੋੜ, ਇਧਰੋਂ ਤੋੜ, ਇਧਰੋਂ ਫੂਕਣੀ ਨਾਲ ਫੂਕ ਮਾਰ। ਇੱਥੇ ਬਟਨ ਲੱਗਾ, ਐਂ ਕਰਕੇ ਐਂ ਕੀਤੀ ਤੇ ਚੱਲ। ਇਹ ਐਂ ਕਰਨੀ ਤਾਂ ਅੱਗ ਮੱਠੀ, ਐਂ ਕਰਨੀ ਤਾਂ ਅੱਗ ਤੇਜ਼। ਤੇ ਐਂ ਕਰਨੀ ਤੇ ਮੱਠੀ, ਐਂ ਕਰਨੀ ਤੇ ਤੇਜ਼। ਐ ਉਹਦੀ ਘਰੀ ਆ ਹੱਥ ਲਾਉਣਾ ਪੈਂਦਾ। ਕਿਦਾਂ ਸਮਝ ਆਈ ਕੋਈ ਨਹੀਂ ਕਿ ਤੇ ਉਹਨੂੰ ਕਹਿਣਾ ਹੈ ਕਿ ਵੀ ਕਾਤੋਂ ਹੱਸੀ ਜਾਂਦੇ ਤਾਂ ਐਵੇਂ ਨਾਲ ਹੱਸੀ ਜਾਂਦਾ ਹੈ ਨਾ। ਕਮਲਾ ਮੈਂ ਤੂੰ ਕਮਲਾ ਹਾਂ ਤੂੰ ਨਹੀਂ ਤਬਲਾ। ਹਾਂ ਚਲੋ ਰੱਖ ਲਓ ਹਾਂਡੀ। ਹੱਸਦਿਆਂ ਖੇਡਦੇ ਰਹਿਣਾ ਚਾਹੀਦਾ ਉਦਾਂ ਹਨਾ। ਹੱਸਦਿਆਂ ਖੇਡਦਿਆਂ ਟਾਈਮ ਚੰਗਾ ਲੰਘ ਜਾਂਦਾ। ਸੜਨ ਨੂੰ ਤਾਂ ਰਿਸ਼ਤੇਦਾਰ ਬਹੁਤ ਆ। ਪਤਾ ਨਹੀਂ ਮੈਨੂੰ ਬਾਲਟੀ ਉਰੇ ਮੈਂ ਘਿਓ ਵਿੱਚ ਤਾਂ ਪਾਉਂ। ਇਹ ਗੱਲ ਤੁਸੀਂ ਸਹੀ ਨਹੀਂ ਕੀਤੀ। ਜਿਹੜੇ ਨਹੀਂ ਵੀ ਸੜਦੇ ਉਹ ਵੀ ਫਿਰ ਥੋੜਾ ਜਿਹਾ ਲੈ ਜਾਂਦੇ ਆਪਦੀ ਦਿਲ ਤੇ ਗੱਲ। ਨਹੀਂ ਮੈਂ ਕਿਹੜਾ ਉਹਦੇ ਕਿਸੇ ਨੂੰ ਲਾ ਕੇ ਗੱਲ ਕੀਤੀ ਹੈ। ਜਿਹੜਾ ਨਹੀਂ ਸੜਦਾ ਉਹਨੂੰ ਗੱਲ ਲੱਗਣੀ ਕਿਉਂ ਆ? ਤੇ ਜਿਹੜਾ ਸੜਦਾ ਉਹਨੂੰ ਐ ਲੱਗਣੀ ਜਾ ਕੇ ਜਿਵੇਂ ਜ਼ਖਮ ਦੇ ਥਾਂ ਸਪਰੇਟ ਨਹੀਂ ਚੁੱਭਦਾ।
ਨਾ ਬਈ ਮੈਂ ਕਿਸੇ ਨੂੰ ਗੱਲ ਲਾ ਕੇ ਨਹੀਂ ਕੀਤੀ ਆਪਾਂ ਨਹੀਂ ਇਹ ਗੱਲ ਸਹੀ ਹੈ ਨਾ, ਸਟੇਟਸ ਬੰਦਾ ਐਵੇਂ ਸੋਹਣਾ ਲੱਗਿਆ ਤੇ ਲਾ ਲੈਂਦਾ ਨਾ, ਕਿਆ ਗੱਲ ਸੋਹਣੀ ਲੱਗਦੀ ਹੈ ਤੇ ਲਾ ਲਈ ਆ। ਤੇ ਕਈ ਹੁੰਦੇ ਉਹ ਜਿਹੜੇ ਕਹਿੰਦੇ ਇਹ ਸਾਡੇ ਲਈ ਲੱਗਾ ਬਸ, ਇਹ ਹਿਸਾਬ ਹੁੰਦਾ। ਬਸ ਉਹ ਕਹਿੰਦੇ ਨਾ ਵੀ ਜਿਹੜਾ ਪੁਰਜਾ ਜਿਹੜੀ ਥਾਂ ਦਾ ਹੁੰਦਾ ਉੱਥੇ ਜਾ ਕੇ ਫਿੱਟ ਹੁੰਦਾ। ਤੇ ਗੱਲ ਜਿਹੜੀ ਹੁੰਦੀ ਕਿਸੇ ਨੂੰ ਜਿਹੜੀ ਵੀ ਉਹਨੂੰ ਜਿਹੜਾ ਬੰਦਾ ਜਿੱਦਾਂ ਦਾ ਹੁੰਦਾ ਉਹਨੂੰ ਲੱਗਦਾ ਕਿ ਗੱਲ ਕਰੇ ਮੈਨੂੰ ਕੀਤੀ ਹੈ, ਮੈਂ ਇਦਾਂ ਦਾ ਤਾਂ ਮੈਨੂੰ ਹੀ ਲੱਗਦੀ। ਹਰ ਬੰਦਾ ਆਪੋ ਆਪ ਲਈ ਐਵੇਂ ਮਹਿਸੂਸ ਕਰ ਲੈਂਦਾ। ਬਾਕੀ ਬਈ ਮੈਂ ਮਾਦਰੇ ਚਾਹੁੰਦਾ ਆਪਾਂ ਕਿਸੇ ਨੂੰ ਗੱਲ ਨਹੀਂ ਲਾ ਕੇ ਕੀਤੀ। ਬਾਕੀ ਜਿਹੜਾ ਉਦਾਂ ਦਾ ਹੋਇਆ ਉਹਨੂੰ ਆਪੇ ਜਾ ਕੇ ਲੱਗ ਜਾਣਾ। ਗੱਲ ਆ ਜਾ ਕੇ ਤਾਂ ਫਿਰ ਉੱਥੇ ਹੀ ਮੁੱਕਦੀ ਹੈ। ਚੱਲ ਸਹੀ ਆ, ਹੁਣ ਛੱਡੋ ਗੱਲਾਂ ਨੂੰ, ਤੁਸੀਂ ਤੇ ਹਾਨੀ ਪਕਾਓ। ਆ ਜਾ। ਚਲੋ ਅੱਛਾ ਜੀ, ਹਾਂਡੀ ਪਕਾ ਲਈਏ ਹੁਣ। ਅੱਛਾ ਜੀ, ਸਾਡਾ ਅੱਜ ਦਾ ਵਲੋਗ ਇੱਥੋਂ ਤੱਕ ਹੀ ਹੈਗਾ। ਤੁਹਾਨੂੰ ਸਾਡਾ ਸੁਭਾਅ ਚੰਗਾ ਲੱਗਾ ਹੋਵੇ, ਉਮੀਦ ਤੁਹਾਨੂੰ ਸਾਡਾ ਸੁਭਾਅ ਚੰਗਾ ਲੱਗਾ ਹੋਊਗਾ। ਸਾਡਾ ਸੁਭਾਅ ਚੰਗਾ ਲੱਗਾ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਸਾਡੀ ਵੀਡੀਓ ਨੂੰ ਲਾਈਕ ਕਰਿਓ, ਆਪਣੀਆਂ ਦੁਆਵਾਂ 'ਚ ਯਾਦ ਰੱਖਿਓ, ਕਿਉਂਕਿ ਅਸੀਂ ਨਵੇਂ ਹਾਂ ਤਾਂ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਸਾਰੀ ਲੋੜ ਆ। ਤੁਹਾਡੀ ਸਪੋਰਟ ਦੇ ਨਾਲ ਹੀ ਸਾਰਾ ਕੁਝ ਹੈ। ਕਿ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਵਕਤ ਆ। ਜਿਹੜਾ ਵਕਤ ਆ ਨਾ, ਕੋਈ ਕਿਸੇ ਨੂੰ ਦੇ ਦਿੰਦਾ ਥੋੜ੍ਹਾ ਜਿਹਾ, ਉਹਦੇ ਵਰਗੀ ਕੋਈ ਚੀਜ਼ ਨਹੀਂ ਗੀ। ਤੇ ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਮਾੜਾ ਮੋਟਾ ਸਾਨੂੰ ਆ ਪਿਆਰ ਕਰਦੇ ਆ। ਤੇ ਫਿਰ ਵੀ ਜਿਹੜਾ ਨਵਾਂ ਕੋਈ ਸਾਡਾ ਭੈਣ ਭਰਾ ਸਾਡੇ ਚੈਨਲ 'ਤੇ ਆਇਆ ਵਾ, ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।